ਵੁੱਡਲੈਂਡ, ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਜੀਐਨ ਟਾਇਰਾਂ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿਮਾ ਸਹੋਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਇਟਵਾਲ 559 374 45 41। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408 722 7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ ਤਾਂ ਕਹਿੰਦੇ ਮਿੰਟੂ ਜੀ ਵੀ ਏਅਰ ਇੰਡੀਆ ਵੱਲੋਂ ਦਿੱਲੀ, ਅੰਮ੍ਰਿਤਸਰ, ਬਰਮਿੰਘਮ ਵਿਚਾਲੇ ਵਿਸ਼ੇਸ਼ ਹਵਾਈ ਉਡਾਨਾਂ ਸ਼ੁਰੂ ਕਰਨ ਦਾ ਐਲਾਨ। ਹਾਂਜੀ, ਦੇਖੋ ਇਹਨਾਂ ਨੇ ਐਲਾਨ ਕਰ ਦਿੱਤਾ ਵਾ ਕਿ ਏਅਰ ਇੰਡੀਆ ਵੱਲੋਂ ਕੁਝ ਵਿਸ਼ੇਸ਼ ਉਡਾਨਾਂ ਜਿਹੜੀਆਂ ਫਲਾਈਟਾਂ ਨੇ 18 ਸਤੰਬਰ ਤੋਂ 24 ਅਕਤੂਬਰ ਤੱਕ ਉਡਾਈਆਂ ਜਾਣਗੀਆਂ। ਤੇ ਜੋ ਜਾਣਕਾਰੀ ਮਿਲ ਰਹੀ ਹੈ ਬਾਬੂਸ਼ਾਹੀ ਦੇ ਹਵਾਲੇ ਦੇ ਨਾਲ, ਮੈਂ ਦੱਸਿਆ ਬਾਬੂਸ਼ਾਹੀ ਦੀ ਖਬਰ ਆ, ਉਹਨਾਂ ਦੇ ਮੁਤਾਬਕ ਏਅਰ ਇੰਡੀਆ ਦੀ ਹਵਾਈ ਉਡਾਨ 18 ਸਤੰਬਰ ਤੋਂ ਹਰ ਸ਼ੁੱਕਰਵਾਰ ਜਿਹੜੀ ਆ ਦਿੱਲੀ ਤੋਂ ਚੱਲ ਕੇ ਵਾਇਆ ਅੰਮ੍ਰਿਤਸਰ ਤੇ ਬਰਮਿੰਘਮ ਜਾਏਗੀ। ਸੋ ਇਹ ਨੋਟ ਕਰ ਲਿਓ, ਜਿਹੜੇ ਯੂਕੇ ਵਾਲੇ ਆ, ਖਾਸ ਤੌਰ ਤੇ ਜਿਹੜੇ ਪੰਜਾਬ ਤੋਂ ਯੂਕੇ ਜਾਣਾ ਚਾਹੁੰਦੇ ਆ, ਉਹਨਾਂ ਵਾਸਤੇ ਇੱਕ ਚੰਗੀ ਖਬਰ ਆ। ਏਅਰ ਇੰਡੀਆ ਵੱਲੋਂ ਇਹਨਾਂ ਹਵਾਈ ਉਡਾਨਾਂ ਲਈ ਟਿਕਟਾਂ ਦੀ ਆਨਲਾਈਨ ਬੁਕਿੰਗ ਜਿਹੜੀ ਆ ਉਹ ਸ਼ੁਰੂ ਵੀ ਕਰ ਦਿੱਤੀ ਗਈ ਹੈ। ਬਿਸਮਿਲ੍ਲਾ ਵੀ ਕਰ ਦਿੱਤਾ ਗਿਆ ਉਹਨਾਂ ਵੱਲੋਂ ਕਿ ਟਿਕਟਾਂ ਜਿਹੜੀਆਂ ਉਹ ਬੁੱਕ ਹੋ ਰਹੀਆਂ ਨੇ। ਜਿਹਨੇ ਵੀ ਜਾਣਾ ਜਾਂ ਜਿਹਨੇ ਵੀ ਆਉਣਾ ਹੈ ਉੱਧਰੋਂ ਸੁਨੇਹਾ ਲਾ ਦਿਓ ਤੁਸੀਂ ਯੂਕੇ ਦੇ ਵਿੱਚ, ਖਾਸ ਕਰਕੇ ਜਿਹੜੇ ਰਹਿਣ ਵਾਲੇ ਉਹਨਾਂ ਵਾਸਤੇ। ਬਾਕੀ ਤੁਹਾਨੂੰ ਪਤਾ ਹੀ ਹੈ ਕਰੋਨਾ ਕਾਲ ਦੇ ਨਾਲ ਹੀ ਜੁੜੀ ਇਹ ਖਬਰ ਆ ਕਿ ਕਿਸ ਤਰ੍ਹਾਂ ਹੁਣ ਕੌਮਾਂਤਰੀ ਹਵਾਬਾਜ਼ੀ ਜਿਹੜੀ ਉਹ ਸ਼ੁਰੂ ਹੋਏਗੀ। ਉਹਦੇ ਵਿੱਚ ਲੰਮਾ ਸਮਾਂ ਲੱਗੇਗਾ, ਮੈਨੂੰ ਲੱਗਦਾ ਕਿ ਜਿਹੜੀ ਅੱਗੇ ਫਲਾਈਟ ਹਵਾਬਾਜ਼ੀ ਚੱਲਦੀ ਸੀਗੀ ਉਹ ਹਾਲੇ ਦੂਰ ਦੀ ਗੱਲ ਆ। ਪਰ ਖਬਰਾਂ ਜਿਹੜੀਆਂ ਨੇ ਕਰੋਨਾ ਨਾਲ ਉਹ ਜਿਉਂ ਦੀਆਂ ਤਿਉਂ ਚੱਲੀ ਜਾਂਦੀਆਂ। ਪਿਛਲੇ 24 ਘੰਟਿਆਂ ਦੇ ਦੌਰਾਨ ਇੰਡੀਆ ਦੇ ਵਿੱਚ 95,735 ਪੋਜ਼ੀਟਿਵ ਕੇਸ ਆਏ ਆ, ਜਿਹੜੇ ਕਿ ਰਿਕਾਰਡ ਨੇ। ਇਸ ਤੋਂ ਇਲਾਵਾ ਸਭ ਤੋਂ ਵੱਧ 1172 ਪੀੜਤਾਂ ਦੀ ਮੌਤ ਹੋਈ ਆ, ਤਾਂ ਇਹ ਰਿਕਾਰਡ ਟੁੱਟ ਗਏ ਇੱਕ ਦਿਨ ਦੇ ਵਿੱਚ। ਤੇ ਦੂਸਰੇ ਪਾਸੇ ਸੁਪਰੀਮ ਕੋਰਟ ਨੇ EMI ਦੇ ਵਿੱਚ ਛੂਟ ਦੀ ਜਿਹੜੀ ਮਿਆਦ ਆ ਉਹ 28 ਸਤੰਬਰ ਤੱਕ ਵਧਾ ਦਿੱਤੀ ਹੈ। ਵੈਸੇ ਇੱਕ ਵਾਰ ਫਿਰ ਅੱਜ ਇਹ ਸੁਣਵਾਈ ਹੋਈ ਤਾਂ ਸੁਣਵਾਈ ਦੇ ਵਿੱਚ ਸੁਪਰੀਮ ਕੋਰਟ ਨੇ ਫਿਰ ਦੁਬਾਰਾ ਤਾਕੀਦ ਕੀਤੀ ਆ ਕਿ ਵਿਆਜ ਤੇ ਵਿਆਜ ਨਹੀਂ ਲਿਆ ਜਾ ਸਕਦਾ। ਤਾਂ ਸਭ ਨੂੰ ਪਤਾ ਹੀ ਹੈ ਮਾਮਲੇ ਦਾ ਕਿ ਜੋ ਕਿਸ਼ਤਾਂ ਇਹਨਾਂ ਨੇ ਟਾਲੀਆਂ ਸਨ, ਰਹਿ ਦਿੱਤੀ ਸੀਗੀ, ਤਾਂ ਉਹਦੇ ਵਿੱਚ ਵਿਆਜ ਨੂੰ ਵਿਆਜ ਵਾਲਾ ਜਿਹੜਾ ਚੱਕਾ ਗਿੜਿਆ ਗਿਆ, ਉਹਦਾ ਹੀ ਕਿਤੇ ਨਾ ਕਿਤੇ ਇਹ ਰੱਟਾ ਵਾ। ਇੱਧਰ ਦੂਜੇ ਪਾਸੇ ਜੇ ਆਪਾਂ ਵੇਖੀਏ ਤਾਂ ਸੂਬਿਆਂ ਨੂੰ ਕੇਂਦਰ ਦਾ ਹੁਕਮ ਹੋਇਆ, ਬੜਾ ਇੰਟਰਸਟਿੰਗ ਆ। ਕਹਿੰਦੇ ਕਿ ਕਰੋਨਾ ਨੈਗੇਟਿਵ ਸਾਰੇ ਹੀ ਸਿੰਪਟੋਮੈਟਿਕ ਮਰੀਜ਼ ਜਿਹੜੇ ਆ ਉਹਨਾਂ ਦਾ ਫਿਰ ਟੈਸਟ ਕਰੋ। ਮਤਲਬ ਤੁਸੀਂ ਸਮਝ ਗਏ ਕਿ ਜਿਹੜੇ ਮਤਲਬ ਕਿ ਸੀਗੇ ਪੋਜ਼ੀਟਿਵ ਸੀਗੇ ਪਰ ਉਹਨਾਂ 'ਚੋਂ ਕੋਈ ਲੱਛਣ ਨਹੀਂ ਸੀ ਆ ਰਿਹਾ, ਤਾਂ ਉਹ ਹੁਣ ਦੁਬਾਰਾ ਫਿਰ ਉਹਨਾਂ ਦੇ ਟੈਸਟ ਕੀਤੇ ਜਾਣਗੇ ਸਿੰਪਟੋਮੈਟਿਕ ਜਿਹੜੇ ਸੀਗੇ। ਇਹ ਆਪਣੇ ਆਪ ਦੇ ਵਿੱਚ ਹੈਰਾਨਗੀ ਵਾਲੀ ਗੱਲ ਆ ਕਿ ਜਿਹੜੇ ਵੀ ਇਸ ਤਰ੍ਹਾਂ ਦੇ ਮਾਮਲੇ ਆ ਉਹ ਹੁਣ ਫਿਰ ਦੁਬਾਰਾ ਖੋਲ੍ਹੇ ਜਾਣਗੇ, ਟੈਸਟਿੰਗ ਜਿਹੜੀ ਉਹ ਲਾਈ ਜਾਊਗੀ। ਇਸ ਤੋਂ ਇਲਾਵਾ ਜੇ ਆਪਾਂ ਵੇਖੀਏ ਤਾਂ ਇੱਕ ਮੈਨੂੰ ਸ਼ੱਕੀ ਜਿਹਾ ਵੀ ਮਾਜ਼ਰਾ ਲੱਗਦਾ ਕਿ ਕੁਛ ਨਾ ਕੁਛ ਗੜਬੜ ਹੋਈ ਆ ਕਿ ਜਿਹੜੇ ਸਿੰਪਟੋਮੈਟਿਕ ਕਹਿ ਜਾ ਰਹੇ ਕਿ ਮਰੀਜ਼ਾਂ ਦਾ ਫਿਰ ਕਰੋਨਾ ਟੈਸਟ ਜਿਹੜਾ ਦੁਬਾਰਾ ਕੀਤਾ ਜਾਵੇ। ਇੱਧਰ ਏਮਸ ਦੇ ਜਿਹੜੇ ਡਾਇਰੈਕਟਰ ਆ ਰਣਦੀਪ ਗੁਲੇਰੀਆ, ਉਹਨਾਂ ਨੇ ਵੀ ਇੱਕ ਚੇਤਾਵਨੀ ਦਿੱਤੀ ਆ। ਉਹ ਇਹ ਗੱਲ ਕਹਿੰਦੇ ਪਏ ਆ ਕਿ ਜਿਹੜੇ ਮਤਲਬ ਕਿ 80% ਪੋਜ਼ਿਟਿਵ ਹੋ ਚੁੱਕੇ ਆ ਬੰਦੇ ਜਿਹੜੇ ਆ, ਤਾਂ ਉਹਨਾਂ ਦੇ ਵਿੱਚ ਚਾਂਸ ਹੈ, ਮਤਲਬ ਕਿ ਕਰੋਨਾ ਦੁਬਾਰਾ ਹੋ ਰਿਹਾ ਔਰ ਕੁਛ ਨੂੰ ਫੇਫੜੇ ਤੇ ਦਿਲ ਦੀਆਂ ਬਿਮਾਰੀਆਂ ਘੇਰ ਰਹੀਆਂ ਨੇ। ਇਹ ਬੜੀ ਖਤਰਨਾਕ ਦੀ ਚੇਤਾਵਨੀ ਹੈ ਕਿ ਜਿਹੜੇ 80% ਮਰੀਜ਼ ਠੀਕ ਹੋ ਚੁੱਕੇ ਆ ਉਹਨਾਂ ਦੇ ਵਿੱਚ ਕੁਛ ਨੂੰ ਇਹ ਸ਼ਿਕਾਇਤ ਆ ਰਹੀ ਹੈ। ਇਹ ਮੇਰੇ ਖਿਆਲ ਦੇ ਨਾਲ ਇਸ ਚੀਜ਼ ਨਾਲ ਜੋੜਿਆ ਜਾ ਸਕਦਾ ਕਿ ਕਿਤੇ ਨਾ ਕਿਤੇ ਇਹ ਚੀਜ਼ਾਂ ਜਿਹੜੀਆਂ ਉਹ ਦੁਬਾਰਾ ਠੀਕ ਕਰਨ ਦਾ ਯਤਨ ਕੀਤਾ ਜਾ ਰਿਹਾ। ਪਰ ਕਿੱਥੇ ਨੇ ਹਾਲ ਦੀ ਘੜੀ ਪਰਦਾਪੋਸ਼ੀ ਹੈ। ਜੇ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਵੀ ਬਹੁਤ ਵੱਡਾ ਬਲਾਸਟ ਹੋਇਆ ਕਰੋਨਾ ਦਾ। ਜੇ ਦੇਖੋਗੇ ਤਾਂ ਮੇਰੇ ਖਿਆਲ ਦੇ ਨਾਲ 2149 ਮੌਤਾਂ ਹੁਣ ਤੱਕ ਹੋ ਚੁੱਕੀਆਂ। ਅੱਜ 88 ਦੇ ਸਾਰੇ, ਤਾਂ 88 ਮੌਤਾਂ ਇਹ ਦੂਜਾ ਸਭ ਤੋਂ ਵੱਡਾ ਫਿਗਰ ਆ। ਜੇ ਇੱਕ ਦਿਨ ਦੀਆਂ ਮੌਤਾਂ ਜੇ ਗਿਣੀਏ ਤਾਂ 106 ਸਭ ਤੋਂ ਵਧੇਰੇ ਮੌਤਾਂ ਹੋਈਆਂ ਸਨ ਇੱਕੋ ਦਿਨ, ਤਾਂ ਹੁਣ ਦੁਬਾਰਾ 88 ਜਿਹੜਾ ਹੈ ਉਹ ਅੰਕੜਾ ਛੂਹਿਆ। ਇਹ ਤਾਂ
ਅੰਕੜਾ ਜਿਹੜਾ ਮੇਰੇ ਖਿਆਲ ਦੇ ਨਾਲ ਘੱਟ ਰਹਿਣਾ ਚਾਹੀਦਾ, ਤਾਂ ਨਹੀਂ ਅੰਕੜਾ ਜਾਣਾ ਚਾਹੀਦਾ। ਦੁਆ ਇਹੋ ਕਰੀਏ। ਤੇ ਜੇ ਆਪਾਂ ਵੀਰਵਾਰ ਦੀ ਗੱਲ ਕਰੀਏ, ਉਦੋਂ ਵਾਂਗੂ ਇਹ ਵੀ ਦਿਨ ਸ਼ੁੱਧ ਨਹੀਂ ਰਿਹਾ। 2464 ਮਰੀਜ਼ ਜਿਹੜੇ ਆ ਉਹ ਨਵੇਂ ਆਏ ਆ। ਜ਼ਿਲ੍ਹਾ ਵਾਈਜ਼ ਜੇ ਦੇਖਾਂਗੇ ਤਾਂ ਕਾਫੀ ਟਾਈਮ ਲੱਗ ਜਾਣਾ ਮੇਰੇ ਖਿਆਲ ਦੇ ਨਾਲ, ਉਹਦੀ ਜ਼ਰੂਰਤ ਨਹੀਂ ਹੈ। ਪਰ ਬਹੁਤ ਜ਼ਿਆਦਾ ਮਰੀਜ਼ ਜਿਹੜੇ ਆ ਉਹ ਹਾਲੇ ਵੀ ਮੋਹਾਲੀ, ਅੰਮ੍ਰਿਤਸਰ, ਜਲੰਧਰ, ਬਠਿੰਡਾ ਜਾਂ ਲਾ ਲਓ ਪਠਾਨਕੋਟ, ਗੁਰਦਾਸਪੁਰ, ਇਹਨਾਂ ਜ਼ਿਲ੍ਹਿਆਂ ਦੇ ਵਿੱਚੋਂ ਆ ਰਹੇ ਆ। ਮੇਰੇ ਖਿਆਲ ਦੇ ਨਾਲ ਹੁਣ ਸਰਕਾਰ ਨੂੰ ਦੇਖਣਾ ਪਊਗਾ, ਬਚਣਾ ਪਊਗਾ ਕਿ ਉਹਨਾਂ ਦਾ ਜਿਹੜਾ ਇਸ ਵੇਲੇ ਸਮੁੱਚਾ ਪ੍ਰਬੰਧ ਹੈ ਕਰੋਨਾ ਨਾਲ ਲੜਨ ਵਾਲਾ, ਔਰ ਦੂਸਰਾ ਇੱਕ ਰਣਨੀਤਿਕ ਜਿਹੜੀ ਪਹੁੰਚ ਹੁੰਦੀ ਹੈ ਕਿਸੇ ਵੀ ਲੀਡਰਸ਼ਿਪ ਦੀ, ਇਹ ਸਾਰੀਆਂ ਚੀਜ਼ਾਂ ਖਿਲਰ ਗਈਆਂ। ਦੁਬਾਰਾ ਤੋਂ ਇਹਨਾਂ ਨੂੰ ਸੋਚਣਾ ਪਊਗਾ। ਜੇ ਆਪਾਂ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਾਬਕਾ ਵਰਕਿੰਗ ਕਮੇਟੀ ਮੈਂਬਰ ਰਣਧੀਰ ਸਿੰਘ ਭਾਂਬਰੀ ਦੀ ਕਰੋਨਾ ਨਾਲ ਮੌਤ ਹੋ ਗਈ ਆ। ਇਸ ਤੋਂ ਇਲਾਵਾ ਬਠਿੰਡਾ ਦੇ ਬਹੁਤ ਪ੍ਰਸਿੱਧ ਡਾਕਟਰ ਹੁੰਦੇ ਸਨ, ਜਿਨ੍ਹਾਂ ਦਾ ਨਾਂ ਅਸੀਂ ਛੋਟੇ ਹੁੰਦਿਆਂ ਸੁਣਦੇ ਸਾਂ, ਬਹੁਤ ਨੇਕ ਇਨਸਾਨ ਡਾਕਟਰ ਮੇਲਾ ਰਾਮ, ਉਹ ਵੀ ਚੱਲ ਵਸੇ ਆ ਕਰੋਨਾ ਦੇ ਕਰਕੇ। ਅਬੋਹਰ ਦੇ ਇੱਕ ਪੱਤਰਕਾਰ ਨਰੇਸ਼ ਬਜਾਜ ਦੀ ਵੀ ਮੌਤ ਹੋਈ ਆ। ਇਸ ਤੋਂ ਇਲਾਵਾ ਪੰਜਾਬ ਯੂਨੀਵਰਸਿਟੀ ਟੀਚਰਸ ਐਸੋਸੀਏਸ਼ਨ ਦੀਆਂ ਚੋਣਾਂ ਹੋ ਸਕਦੀਆਂ ਨੇ ਮੁਲਤਵੀ। ਸੈਨੇਟ ਦੀ ਚੋਣ ਪਹਿਲਾਂ ਹੀ ਮੁਲਤਵੀ ਹੋ ਗਈ ਸੀ, ਤਾਂ ਇਹ ਚੋਣਾਂ ਵੀ ਜਿਹੜੀਆਂ ਹਾਲ ਫਿਲਹਾਲ ਮੁਲਤਵੀ ਕੀਤੀਆਂ ਜਾ ਸਕਦੀਆਂ। ਇੱਧਰ ਪ੍ਰਵਾਸੀਆਂ ਲਈ ਨਵੀਂ ਇਕਾਂਤਵਾਸ ਦੀ ਸ਼ਰਤ ਆ ਗਈ ਆ। ਕਹਿੰਦੇ ਕਿ ਘਰ 'ਚ ਹੀ ਰਹਿ ਸਕਣਗੇ ਇਕਾਂਤਵਾਸ, ਔਰ ਉਹਨਾਂ ਨੂੰ ਇਹਦੇ ਵਾਸਤੇ 96 ਘੰਟੇ ਪਹਿਲਾਂ ਦੀ ਨੈਗੇਟਿਵ ਰਿਪੋਰਟ ਚਾਹੀਦੀ ਆ, ਔਰ ਪਲੱਸ ਜਦੋਂ ਉਹ ਇੱਧਰ ਉਤਰਨਗੇ ਤਾਂ ਉਦੋਂ ਉਹਨਾਂ ਦੀ ਜਿਹੜੀ ਰਿਪੋਰਟ ਆ, ਮਤਲਬ ਕਿ ਜੋ ਵੀ ਟੈਸਟਿੰਗ ਹੋਣੀ ਆ, ਉਹਦੇ 'ਚ ਉਹ ਨੈਗੇਟਿਵ ਰਹਿਣੇ ਚਾਹੀਦੇ। ਉਸ ਤੋਂ ਬਾਅਦ ਉਹ ਸਿੱਧੇ ਹੀ ਘਰੇ ਚਲੇ ਜਾਣਗੇ। ਸੋ ਇਹ ਸਾਰੇ NRI ਨੋਟ ਕਰ ਲੈਣ। ਇੱਕ ਵਾਰ ਇਹਨਾਂ ਨੇ ਫਿਰ ਸ਼ਰਤ ਬਦਲ ਦਿੱਤੀ ਆ। ਤਾਂ ਇਹ ਆ ਕਿ ਜਦੋਂ ਤੁਸੀਂ ਇੱਧਰ ਆਉਣਾ ਵਾ ਕਿ 4 ਕੁ ਦਿਨ ਪਹਿਲਾਂ ਦੀ ਤੁਹਾਡੀ ਰਿਪੋਰਟ ਜਿਹੜੀ ਆ ਉਹ ਇੱਕ ਤੇ ਨੈਗੇਟਿਵ ਹੋਣੀ ਚਾਹੀਦੀ ਆ, ਦੂਸਰਾ ਜਦੋਂ ਇੱਥੇ ਉਹ ਕਰਦੇ ਆ ਸਕਰੀਨਿੰਗ ਵਗੈਰਾ, ਉਹਦੇ ਵਿੱਚ ਕੋਈ ਤੁਹਾਡੇ ਸਿੰਪਟਮ ਨਹੀਂ ਹੋਣਾ ਚਾਹੀਦਾ। ਤੇ ਉਸ ਤੋਂ ਬਾਅਦ ਫਿਰ ਤੁਸੀਂ ਸਿੱਧੇ ਘਰਾਂ ਨੂੰ ਚਾਲੇ ਪਾ ਸਕਦੇ ਹੋ। ਘਰ 'ਚ ਹੀ ਤੁਸੀਂ ਕੁਆਰੰਟੀਨ ਰਹਿ ਸਕਦੇ ਹੋ, ਮਤਲਬ ਕਿ ਤੁਹਾਨੂੰ ਕਿਸੇ ਕੁਆਰੰਟੀਨ ਸੈਂਟਰ 'ਚ ਜਾਣ ਦੀ ਜ਼ਰੂਰਤ ਨਹੀਂ ਹੈ ਜੀ। ਜੀ। ਅਗਲੀ ਮਿੰਟੂ ਜੀ ਗੱਲ ਕਰੀਏ ਤਾਂ ਕਹਿੰਦੇ ਸ਼੍ਰੀ ਦਰਬਾਰ ਸਾਹਿਬ ਵਿਖੇ ਜਿਹੜੀ ਆ FCRA ਸੰਬੰਧੀ ਲਏ ਫੈਸਲੇ ਬਾਰੇ ਅਮਿਤ ਸ਼ਾਹ ਵੱਲੋਂ ਟਵੀਟ। ਹਾਂਜੀ, ਟਵੀਟ ਕਰਕੇ ਇਹਨਾਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਇਹਨਾਂ ਨੇ ਕਿਹਾ ਕਿ ਵਿਸ਼ਵ ਦੀ ਵਿਆਪਕ ਸੰਗਤ ਉੱਥੇ ਸੇਵਾ ਲਈ ਅਸਮਰੱਥ ਹੋ ਰਹੀ ਸੀਗੀ, ਜਿਸ ਦੇ ਚਲਦਿਆਂ ਹੁਣ ਮੋਦੀ ਸਰਕਾਰ ਵੱਲੋਂ ਇਹ ਯਾਨੀ ਉਹਨਾਂ ਦੀ ਸਰਕਾਰ ਵੱਲੋਂ ਫੈਸਲਾ ਲਿਆ ਗਿਆ ਕਿ FCRA ਨੂੰ ਸ਼੍ਰੀ ਦਰਬਾਰ ਸਾਹਿਬ ਲਈ ਪ੍ਰਵਾਨ ਕੀਤਾ ਗਿਆ। ਇਹਦਾ ਸਿੱਧਾ ਭਾਵ ਇਹ ਆ ਕਿ ਵਿਦੇਸ਼ੀ ਯੋਗਦਾਨ ਰੈਗੂਲੇਸ਼ਨ ਐਕਟ ਕਹਿ ਲਓ ਪੰਜਾਬੀ ਦੇ ਵਿੱਚ, FCRA ਹੁੰਦਾ ਜਿਹੜਾ, ਉਹਦੇ 'ਚ ਕੀ ਆ ਕਿ ਇਸ ਤਰ੍ਹਾਂ ਦੀਆਂ ਸੰਸਥਾਵਾਂ ਜਿਹੜੀਆਂ ਨੇ ਉਹ ਸਿੱਧੀ ਫੋਰਨ ਫੰਡਿੰਗ ਨਹੀਂ ਲੈ ਸਕਦੀਆਂ। ਉਹਦੇ ਵਿੱਚ ਜੇ ਰਿਲੈਕਸੇਸ਼ਨ ਮਿਲਦੀ ਆ ਕਿਸੇ NGO ਨੂੰ ਜਾਂ ਕਿਸੇ ਧਾਰਮਿਕ ਸੰਸਥਾ ਨੂੰ, ਤੇ ਇਹਦਾ ਮਤਲਬ ਇਹੋ ਆ ਕਿ ਜਿੱਦਾਂ ਤੁਸੀਂ ਬਾਹਰ ਬੈਠੇ ਹੋ ਤਾਂ ਸਿੱਧੀ ਸੇਵਾ ਜਿਹੜੀ ਆ ਉਸ ਸੰਸਥਾ ਦੇ ਲੰਗਰ ਵਾਸਤੇ ਤੁਸੀਂ ਕਰ ਸਕਦੇ ਹੋ। ਤਾਂ ਇਹ ਇੱਕ ਫੈਸਲਾ ਲਿਆ ਗਿਆ ਗੁਰੂ ਰਾਮਦਾਸ ਦੇ ਲੰਗਰਾਂ ਵਾਸਤੇ ਜਾਂ ਦਰਬਾਰ ਸਾਹਿਬ ਦੇ ਸਮੁੱਚੇ ਪ੍ਰਬੰਧ ਵਾਸਤੇ, ਕਿ ਸੰਗਤਾਂ ਜਿਹੜੀਆਂ ਬਾਹਰੋਂ ਸਿੱਧੀ ਮਾਇਆ ਜਿਹੜੀ ਆ ਉਹ ਟ੍ਰਾਂਸਫਰ ਕਰ ਸਕਣਗੀਆਂ। ਤਾਂ ਮੇਰੇ ਖਿਆਲ ਦੇ ਚੰਗੀ ਪਹਿਲ ਕਦਮੀ ਆ। ਦੇਖੋ ਬੀਬਾ ਹਰਸਿਮਰਤ ਕੌਰ ਬਾਦਲ ਜੀ ਨੇ ਵੀ ਸਵਾਗਤ ਕੀਤਾ ਇਸ ਚੀਜ਼ ਦਾ। ਇਸ ਤੋਂ ਇਲਾਵਾ ਲੰਗੋਵਾਲ ਜੀ ਨੇ ਵੀ ਸਵਾਗਤ ਕੀਤਾ, ਕਿਉਂਕਿ ਦੇਖੋ ਸਮੱਸਿਆ ਕੀ ਆ ਰਹੀ ਸੀਗੀ ਕਿ ਤੁਹਾਨੂੰ ਪਤਾ ਹੀ ਹੈ ਕਰੋਨਾ ਕਰਕੇ ਹੁਣ ਜਿਹੜਾ 12,000 ਮੁਲਾਜ਼ਮ ਹੈ ਕਮੇਟੀ ਦਾ, ਉਹਦੀ ਤਨਖਾਹ ਤੇ ਜਾਣੀ ਆ, ਔਰ ਇਸ ਤੋਂ ਇਲਾਵਾ ਜਿਹੜੇ ਹੋਰ ਉਹਨਾਂ ਦੇ ਸੰਸਥਾਨ ਚੱਲਦੇ ਆ ਉਹ ਤੇ ਨਿਰੰਤਰ ਗਤੀਸ਼ੀਲ ਰਹਿਣਗੇ। ਪਰ ਚੜਾਵੇ ਦੀ ਕਮੀ ਆ ਗਈ ਕਰੋਨਾ ਕਰਕੇ। ਵੈਸੇ ਹੀ ਤੁਹਾਨੂੰ ਪਤਾ ਕੰਮਕਾਰ ਜਿਹੜੇ ਠੱਪ ਹੋ ਗਏ ਆ, ਕੰਮਕਾਰ ਚੱਲਣਗੇ ਤਾਂ ਹੀ ਚੜਾਵਾ ਚੜ੍ਹਨਾ ਵਾ, ਤਾਂ ਹੀ ਦਸਵੰਧ ਨਿਕਲਣੇ ਆ। ਤੇ ਇਸ ਵਾਰੀ ਤਾਂ ਇਹਨਾਂ ਨੇ ਕਣਕ ਵਾਸਤੇ ਵੀ ਵਿਸ਼ੇਸ਼ ਅਪੀਲ ਕੀਤੀ ਸੀਗੀ। ਤਾਂ ਕਹਿਣ ਦਾ ਭਾਵ ਇਹ ਕਿ ਕੁਛ ਲੋਕ ਸਲਾਹ ਦਿੰਦੇ ਆ ਕਿ ਮੱਥਾ ਨਾ ਟੇਕਿਆ ਕਰੋ ਜੀ, ਫਲਾਂ ਧਮਕਾਇਆ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਗਲਤ ਨੇ। ਜੋ ਚੀਜ਼ ਕਹਿਣ ਦੀ ਜ਼ਰੂਰਤ ਹੈ ਕਿ ਮੱਥਾ ਜੋ ਟੇਕਿਆ ਜਾਂਦਾ ਉਹ ਸਹੀ ਥਾਂ ਤੇ ਜਾਵੇ, ਐਸਾ ਪ੍ਰਬੰਧ ਹੋਣਾ ਚਾਹੀਦਾ। ਕਿਉਂਕਿ ਦੇਖੋ ਦਰਬਾਰ ਸਾਹਿਬ ਦੇ ਲੰਗਰਾਂ 'ਚ ਜਦੋਂ ਤੁਸੀਂ ਲੰਗਰ ਛਕਣ ਜਾਂਦੇ ਹੋ, ਕਿਉਂਕਿ ਵੇਖੋ ਅੰਦਾਜ਼ਾ ਹੀ ਲੱਗ ਜਾਂਦਾ ਆ ਕਿ 1.5 ਲੱਖ ਬੰਦਾ ਇੱਥੇ ਦਿਨ ਦਾ ਤ੍ਰਿਪਤ ਹੋ ਕੇ ਜਾਂਦਾ ਭੋਜਨ ਦੇ ਨਾਲ। ਤੇ ਉਹ ਸਾਰਾ ਕੁਛ ਜਿਹੜਾ ਸੰਗਤਾਂ ਦੇ ਸਹਿਯੋਗ ਨਾਲ ਹੀ ਚੱਲਦਾ। ਮੇਰੇ ਖਿਆਲ ਦੇ ਨਾਲ ਅੱਛੀ ਪਹਿਲ ਕਦਮੀ ਇਹਨਾਂ ਨੇ ਕੀਤੀ ਆ।
बाकी होर भी रैकां देनियां चाहिए। मैं तो कहूँगा कि गुरु घर के लंगरां नूं होर भी रैकां देनियां चाहिए। बहुत बड़ा उद्यम किया तुसीं दिल्ली च देखो किन्ने किन्ने किलोमीटर दीयां लाइनां लग जांदियां सीगीआं गुरु घर दे अगे, तद भी मतलब कि अमुक्त सब कुछ अमुक्त जी रहा, गुरु के भंडार अटुट रहे आ। रिलैक्सेशन जिन्हां ने औखे समय इस समाज वास्ते देश वास्ते काम किया, चाहे वो हिंदू धर्म के भी संस्थान हो, मैं कहना उन्होंने रिलैक्सेशन वध तो वध देनी चाहिए। जी जी अगली मिੰਟੂ जी गल करते कहते सुमेध सैनी जा पहुंचा हुण सुप्रीम कोर्ट। हाँ जी, ये होर तो कोई चारा है नहीं सीगा, तुहानूं पता ही है। वैसे अपना अंदाजा जिहड़ा लाउने आ उसके मुताबिक ही चली जांदा काम। ये सुप्रीम कोर्ट च जाऊगा, सुप्रीम कोर्ट दे विचों हुण इहनूं राहत मिलती है। वैसे संभावना उत्थे भी बड़ी घट आ, इहनूं नहीं जापदा क्यों, क्योंकि मैं तुहानूं एक चीज़ दसनी चाहांगा, बड़ी जी इंटरस्टिंग चीज़ है, शायद अपने चों कईयां नूं पता होवे पर बहुतिआं नूं नहीं पता होएगा कि जिहड़ी इहदी बेल रिजैक्ट हुई आ, मैं वो टिप्पणी पढ़ता पाया सीगा, मूल टिप्पणी है जी, क्योंकि वैसे तो जो बेल ऑर्डर होंगे ना, चाहे वो रिजैक्शन हो चाहे वो मंजूर कर लेंगे आ, तो वो संखेप चीज़ा लिखिया होंदियां। जी रिजैक्शन आ वह जो तत्त सार आ वो तुसीं जे पढ़ोगे तो मेरे ख्याल के नाल वो इहदे गले का फस्ता बनेगी। हाई कोर्ट की कहता, वो कहता लंबे समय तो बाद ही सही पड़तालिया एजेंसी जागी तो है आ, ते उन्हें अपने अधिकारी से कार्रवाई का हौसला विखाया, सो इस करके हुण इन्हां दा हौसला डेग नहीं सकदा। तो तुसीं आप ही अंदाजा ला लो कि हाई कोर्ट इस संदर्भ च कितनी डूंगी गल कह रहा कि बहुत देर नाल ही सही एजेंसी जागी आ, हुण इहनूं रोकिया नहीं जा सकता। भाव यह आ कि इहदी अरैस्ट होण बहुत जरूरी है। तो जदों रिजैक्शन वेले ऐसे शब्द लिखे जाते, हाई कोर्ट कोई छोटी अदालत नहीं है, लोअर कोर्ट नहीं है, कोई सैशन कोर्ट नहीं है, हाई कोर्ट की भी एक बहुत बड़ी महत्ता होती है जुडिशरी च। तो जो वो ऐसी टिप्पणी लिखती है कि भाई यदि अरैस्ट जरूरी है, यदि अरैस्ट की जरूरत है मुकदमे से बहुत देर हो चुकी है ऑलरेडी, तो मेरे ख्याल के नाल सुप्रीम कोर्ट के विच इस टिप्पणी का जिक्र जरूर होएगा जदों जिरा होएगी, और इस टिप्पणी से गौर भी लाजमी किया जाएगा। तो खैर देखो अगे हुंदा की आ, पर सुप्रीम कोर्ट के विच इन्हें पहुंच कर ली आ। हैरानी की गल है कि ये कोर्ट दर कोर्ट भज रहा, दौड़ रहा, चूहे बिल्ले वाली खेड खेडदा पिया, पर बावजूद इससे एजेंसियां जां कह लो कि इन्हां दीयां पुलिसिया टीमां जिहड़ियां वो सैनी तੀਕਰ पहुंच नहीं पा रही। 7 टीमां दसदे आ कि ਵੱਖ-ਵੱਖ ਥਾਵਾਂ ਤੇ रेड कर रही, रिश्तेदारों के घर खोल रही, ये मित्रों के घर खोल रही, कोई आंदा दिल्ली च बैठा, कोई आंदा कि ये पहाड़ां च बैठा ठंड का आनंद ले रहा, तो होर भी कुछ करता होगा, जरूरी नहीं है, पता नहीं कितने लुकिया बैठा, पर बावजूद इससे ये उत्थे नहीं हाथ लग रहा जिथे पहुंचना चाहिए। दूजी चीज़ एक होर भी है कि सुमेध सैनी के पिछे CBI भी लग गई है। CBI तो भाव यह आ कि इहदा एक केस है जिहड़ा सैनी मोटर्स वाला, सबनूं पता होना कि सैनी मोटर्स केस जिहड़ा सीगा सुमेध सैनी ते चलदा, ਉਹਦੇ ਵਿੱਚ ਹੋਇਆ ਕੀ ਆ, क्योंकि वो केस इत्थों तब्दील होकर चल गया सीगा 30 हज़ारी कोट दिल्ली ਦੇ ਵਿੱਚ, ਤੇ ਇੱਕ ਵਾਰੀ ਜਿਹੜਾ ਹੈਗਾ ਨਾ ਉਸ ਪਰਿਵਾਰ ਦਾ ਛੋਟਾ ਉਹਨਾਂ ਦਾ ਮੁੰਡਾ ਸੀਗਾ ਜਿਹੜਾ ਆਸ਼ੀਸ਼, ਜਿਹਨੂੰ ਸਭ ਤੋਂ ਪਹਿਲਾਂ ਨੇ ਚੱਕਿਆ ਸੀ। ਚਲੋ ਕਿਤੇ ਲੰਮੀ ਚੌੜੀ ਕਹਾਣੀ ਆ, ਉਹ ਮੈਂ ਸੁਣਾ ਦੂੰਗਾ ਜੇ ਕਿਤੇ ਆਪਣਾ ਖੁੱਲਾ ਸਮਾਂ ਹੋਇਆ। ਤਾਂ ਉਹ ਬੰਦਾ 2010 ਦੇ ਵਿੱਚ ਰੋਂਦਾ ਰੋਂਦਾ ਦਿੱਲੀ ਦੀ ਕੋਰਟ 'ਚ ਪਹੁੰਚਿਆ ਸੀ। ਉਹਨੇ ਆਖਿਆ ਸੁਮੇਧ ਸੈਣੀ ਮੇਰੇ ਮਗਰ ਲੱਗ ਗਿਆ ਜੀ, ਮੈਨੂੰ ਮਾਰ ਦੂਗਾ, ਮੈਨੂੰ ਬਚਾ ਲਓ ਰੱਬ ਕਰਕੇ, ਰੱਬ ਦਾ ਵਾਸਤਾ ਜੇ ਬਚਾ ਲਓ। ਸੋ ਰੋਂਦਾ ਕਰਲਾਉਂਦਾ ਉਦੋਂ ਅੰਗਰੇਜ਼ੀ ਅਖਬਾਰਾਂ ਨੇ ਮੇਰੇ ਖਿਆਲ ਦੇ ਨਾਲ ਬੜੀਆਂ ਵੱਡੀਆਂ ਵੱਡੀਆਂ ਰਿਪੋਰਟਾਂ ਛਾਪੀਆਂ ਸਨ ਕਿ ਕੋਈ ਇਸ ਤਰ੍ਹਾਂ ਬੰਦਾ ਗਵਾਹ ਜਿਹੜਾ ਵਿਟਨੈਸ ਹੈ ਕਿਸੇ ਕੇਸ ਦਾ, ਉਹ ਦੌੜ ਕੇ ਜੱਜ ਕੋਲ ਮਤਲਬ ਕਿ ਜਿਵੇਂ ਚੀਖੋ ਪੁਕਾਰ ਕਰਦਾ ਕੋਈ ਬੰਦਾ ਜਾਂਦਾ ਕਿ ਮੈਨੂੰ ਬਚਾ ਲਓ ਰੱਬ ਦਾ ਵਾਸਤਾ, ਦੁਆਈ ਮੇਰੀ ਹਾਲ ਪਾ ਰਿਹਾ। ਸੋ ਇੰਨਾ ਡਰ ਸੀਗਾ, ਇੰਨਾ ਖੌਫ ਸੀ ਇਸ ਬੰਦੇ ਦਾ, ਉਹ ਨੱਚਦਾ ਫਿਰਦਾ ਭੱਜਦਾ ਫਿਰਦਾ, ਜਿੱਦਾਂ ਕਹਿ ਲਈਏ ਚੱਡਿਆਂ 'ਚ ਪੂਛ ਲੈ ਕੇ ਦੌੜਿਆ ਫਿਰਦਾ, ਵੱਡਾ ਦਲੇਰ। ਸੋ ਕਹਿਣ ਦਾ ਭਾਵ ਇਹ ਆ ਕਿ ਹੁਣ CBI ਨੇ ਉਸ ਮਾਮਲੇ ਦੇ ਵਿੱਚ ਇਹ ਗੱਲ ਆਖੀ ਆ ਕਿ ਜਿਹੜੀ ਇਹਨੂੰ ਨਿੱਜੀ ਤੌਰ ਤੇ ਪੇਸ਼ੀ ਤੋਂ ਛੋਟ ਦਿੱਤੀ ਗਈ ਆ। ਸਮਝਦੇ ਹੋ ਨਾ ਕਿ ਪੇਸ਼ੀ ਤੋਂ ਛੋਟ ਕਿਵੇਂ, ਕਿ ਫਿਜ਼ੀਕਲੀ ਕਿਸੇ ਦੀ ਅਪੀਅਰੈਂਸ ਹੁੰਦੀ ਹੈ ਕੇਸ ਦੇ ਵਿੱਚ,
ਉਹ ਜਿਹੜੀ ਛੋਟ ਦਿੱਤੀ ਗਈ ਹੈ, ਵੈਕਸੀਨੇਸ਼ਨ ਦਿੱਤੀ ਗਈ ਹੈ ਨੂੰ ਕਿ ਉਹ ਬੰਦ ਕੀਤੀ ਜਾਵੇ, ਰੱਦ ਕੀਤੀ ਜਾਵੇ, ਮਤਲਬ ਕਿ ਇਹਦੀ ਹਾਜ਼ਰੀ ਜਿਹੜੀ ਆ ਕੋਰਟ 'ਚ ਯਕੀਨੀ ਬਣਾਈ ਜਾਵੇ। ਪਰ ਉੱਥੇ ਅਦਾਲਤ ਨੇ ਥੋੜਾ ਇਹਨੂੰ ਟਾਈਮ ਦੇ ਦਿੱਤਾ, ਸੁਣਵਾਈ ਜਿਹੜੀ ਆ ਨਾ ਅਕਤੂਬਰ ਮਹੀਨੇ 'ਚ ਪਾ ਦਿੱਤੀ ਆ। ਪਰ ਉਸ ਮਸਲੇ 'ਚ ਵੀ CBI ਐਕਟਿਵ ਹੋ ਗਈ ਆ। ਇਹ ਆਪਾਂ ਕੱਲ ਵੀ ਗੱਲ ਕਰ ਦਿੱਤਾ ਕਿ ਮੁਸੀਬਤ ਜਦੋਂ ਆਉਂਦੀ ਉਹ ਇਕੱਲੀ ਨਹੀਂ ਆਉਂਦੀ, ਨਾਲ ਚਾਚੀਆਂ, ਤਾਈਆਂ, ਮਾਸੀਆਂ, ਪਤਾ ਨਹੀਂ ਕੌਣ ਕੌਣ ਹੁੰਦੀਆਂ। ਉਹੀ ਹਾਲ ਇਹਦਾ ਸੁਮੇਧ ਸੈਣੀ ਦਾ ਕਿ ਹੁਣ ਦੂਜੇ ਪਾਸਿਓਂ ਵੀ ਹਿਲਜੁਲ ਹੋ ਗਈ ਆ। CBI ਜਿਹੜੀ ਆ ਉਹ ਆਂਦੀ ਆ ਕਿ ਨਹੀਂ, ਇਹਦੀ ਫਿਜ਼ੀਕਲ ਅਪੀਅਰੈਂਸ ਕੇਸ ਦੇ ਵਿੱਚ ਹੋਣੀ ਜਿਹੜੀ ਆ ਉਹ ਲਾਜ਼ਮ ਆ। ਤੇ ਦੇਖੋ ਉਹਦੇ ਵਿੱਚ ਕੀ ਬਣਦਾ। ਉਸ ਤੋਂ ਪਹਿਲਾਂ ਜੋ ਉਹਦੇ 'ਚ ਬਣਨਾ, ਉਸ ਤੋਂ ਪਹਿਲਾਂ ਇਹਦੇ 'ਚ ਬਣੇਗਾ ਕਿ ਇਹਦੇ 'ਚ ਜੇਲ੍ਹ ਮਿਲਦੀ ਹੈ ਜਾਂ ਬੇਲ ਮਿਲਦੀ ਹੈ, ਕਿਉਂਕਿ ਸੁਪਰੀਮ ਕੋਰਟ ਤੋਂ ਬਾਅਦ ਇਹਦੇ ਕੋਲ ਸਾਰੇ ਆਪਸ਼ਨ ਬੰਦ ਹੋ ਜਾਣਗੇ। ਉਸ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਕਿ ਬਹੁਤੀ ਦੇਰ ਤੱਕ ਲੁਕਿਆ ਰਹਿ ਸਕਦਾ, ਕਿਉਂਕਿ ਕਈ ਵਾਰ ਸਮਾਂ ਦਿੱਤਾ ਜਾਂਦਾ ਕਿ ਚਲੋ ਜ਼ਮਾਨਤ ਤੱਕ ਦੇਖ ਲੈਂਦੇ ਆ ਕਿ ਕੋਈ ਗੱਲ ਨਹੀਂ, ਉਸ ਤੋਂ ਬਾਅਦ ਫਿਰ ਸੈਟਿੰਗ ਕਰਕੇ ਤੇ ਕਿਸੇ ਨਾ ਕਿਸੇ ਸਮੇਂ ਦਿਖਾ ਦਿੱਤਾ ਜਾਏਗਾ, ਕਿਉਂਕਿ ਬਹੁਤ ਵੱਡੀਆਂ ਵੱਡੀਆਂ ਗ੍ਰਿਫਤਾਰੀਆਂ ਨਾਟਕੀ ਢੰਗ ਨਾਲ ਵੀ ਹੋ ਜਾਂਦੀਆਂ ਕਈ ਵਾਰ ਨਹੀਂ। ਜੀ ਜੀ ਬਿਲਕੁਲ। ਅਗਲੀ ਜਿਹੜੀ ਆਪਾਂ ਮਿੰਟ 'ਚ ਗੱਲ ਕਰੀਏ ਤਾਂ ਕਹਿੰਦੇ ਬੁਲਟ ਟ੍ਰੇਨ ਦਾ ਕਹਿੰਦੇ ਕਵੇਲਾ ਹੋ ਗਿਆ, ਟੈਂਡਰ ਹੋਏ ਕੈਂਸਲ। ਕੋਈ ਗੱਲ ਨਹੀਂ, ਤਦ ਤੱਕ ਜੁਮਲਾ ਐਕਸਪ੍ਰੈਸ ਤੇ ਚੜ੍ਹ ਜਾਓ, ਹੁਣ ਤੇ ਲਾਓ ਨਜ਼ਾਰੇ ਦਾ, ਕੋਈ ਗੱਲ ਨਹੀਂ। ਦੇਖੋ ਬੁਲਟ ਟ੍ਰੇਨ ਦਾ ਜਿਹੜਾ ਸੁਪਨਾ ਦਿਖਾਇਆ ਸੀਗਾ, ਇਹਨਾਂ ਨੇ ਤੇ ਇਹ ਵੀ ਕਿਹਾ ਸੀਗਾ ਕਿ ਯਾਦ ਆ ਤੁਹਾਨੂੰ ਡਾਇਲੋਗ, ਮੈਂ ਨਹੀਂ ਭੁੱਲਦਾ ਹੁੰਦਾ ਪ੍ਰਧਾਨ ਸੇਵਕ ਦਾ ਡਾਇਲੋਗ, ਕਹਿੰਦੇ ਸੀਗੇ ਕਿ ਹਵਾਈ ਚੱਪਲਾਂ ਵਾਲਿਆਂ ਨੂੰ ਵੀ ਹਵਾਈ ਯਾਤਰਾ ਕਰਵਾ ਦਿਆਂਗੇ। ਯਾਦ ਤੇ ਐਸੀ ਯਾਤਰਾ ਕਰਵਾਈ, ਉਹ ਵਿਚਾਰੇ ਹਵਾਈ ਚੱਪਲਾਂ ਪਾ ਕੇ, ਕੋਈ ਬੱਚਾ ਸੂਟਕੇਸ ਤੇ ਹੀ ਸੁੱਤਾ ਜਾਂਦਾ ਸੀ, ਕੋਈ ਬੱਚੀ ਜਿਹੜੀ ਹਵਾਈ ਚੱਪਲਾਂ ਪਾ ਕੇ ਆਪਣਾ ਬਾਪ ਸਾਈਕਲ ਦੀ ਕਾਠੀ ਤੇ ਪਿੱਛੇ ਬਿਠਾ ਕੇ 1000 ਕਿਲੋਮੀਟਰ ਤੱਕ ਜਾਈ ਜਾਂਦੀ ਸੀ। ਕਾਫੀ ਯਾਤਰਾ ਪ੍ਰਧਾਨ ਸੇਵਕ, ਕਾਫੀ। ਅੱਜ ਦੇਖ ਲਓ 95,000 ਤੱਕ ਅੰਕੜਾ ਹੈ। ਮੀਡੀਆ ਮਜ਼ਾ ਲਿਆ ਕਿਤੇ ਕੰਗਨਾ ਰਣੌਤ ਤੋਂ ਬਗੈਰ ਕਿਸੇ ਦੀ ਸ਼ਕਲ ਦਿਖਾ ਜਾਵੇ ਸਕਰੀਨ ਤੇ। ਸਹੀ ਗੱਲ। ਇਹਨੂੰ ਕੋਈ ਪੁੱਛੇ ਪ੍ਰਧਾਨ ਸੇਵਕ ਨੂੰ ਕਿ ਉਸ ਸਮੇਂ ਕੀ ਤੇਰੇ ਮਨ ਚ ਆਈ ਸੀ, ਕੀ ਜ਼ਹਿਨ ਚ ਆਈ ਸੀ ਕਿ ਸਾਰਾ ਦੇਸ਼ ਹੈ ਜਿਹੜਾ ਤੂੰ ਪਿੱਛੇ ਪਾ ਦਿੱਤਾ। ਜੇ ਆਹੀ ਕੁਛ ਚੱਲਣਾ ਸੀਗਾ ਤਾਂ 20 ਲੱਖ ਕਰੋੜ ਤਾਂ ਬਚਾ ਲੈਣੋ। ਕਿਉਂਕਿ ਅਰਥ ਸ਼ਾਸਤਰੀ ਕਹਿੰਦੇ 20 ਲੱਖ ਕਰੋੜ ਨੂੰ ਤੁੱਕ ਲਾ ਦਿੱਤੀ, 20 ਲੱਖ ਕਰੋੜ ਕਿ ਦੇਸ਼ ਦਾ ਆਰਥਿਕ ਨੁਕਸਾਨ ਹੋਇਆ। ਹਾਲੇ ਹੋਰ ਹੋਣਾ ਬਾਕੀ ਆ, ਇੱਥੇ ਨਹੀਂ ਕਰਨਾ, ਹੁਣ ਤੱਕ ਦੀ ਗੱਲ ਹੈ। ਖੈਰ ਜੋ ਵੀ ਹੈ, ਜਦੋਂ ਦੇਸ਼ ਦੀ ਆਰਥਿਕਤਾ ਮੂੰਹ ਮੂੰਹ ਡਿੱਗ ਪਈ ਆ, ਬੁਰਾ ਹਾਲ ਹੋ ਗਿਆ। ਜਿਵੇਂ DGP ਨਹੀਂ ਲੱਭਦਾ ਪਿਆ, GDP ਕਿਤੇ ਲੱਭਿਆ ਨਹੀਂ ਲੱਭਦੀ, ਜੋ ਅਰਥ ਸ਼ਾਸਤਰੀ ਉਹ ਲੱਭਣ ਲੱਗੇ ਆ, ਐਸੇ ਡੂੰਘ ਡਿੱਗ ਪਈ ਆ ਕਿ ਹੁਣ ਜਿੰਨੇ ਮਰਜ਼ੀ ਰੱਤੇ ਸੁੱਟੀ ਚਲੋ, ਬਿੱਲਾਂ ਸੁੱਟੀ ਚਲੋ, ਉਹ ਨਹੀਂ ਛੇਤੀ ਨਿਕਲਦੀ। ਤਾਂ ਉਹਦੇ ਵਿੱਚ ਹੁਣ ਜੇ ਆਪਾਂ ਆਖੀਏ ਬੁਲਟ ਟ੍ਰੇਨਾਂ ਬਹੁਤ ਮੁਸ਼ਕਿਲ ਆ। ਹਾਲਾਂਕਿ ਇਹਨਾਂ ਨੇ ਆਖਿਆ ਸੀਗਾ ਕਿ ਦੇਖੋ ਜੀ ਅਸੀਂ ਜਿਹੜੀ ਬੁਲਟ ਟ੍ਰੇਨ ਆ ਉਹ ਚਲਾ ਦਿਆਂਗੇ ਜੀ 2022 ਤੱਕ, ਪਰ ਬਾਅਦ ਦੇ ਵਿੱਚ ਹੁਣ ਇਹਨਾਂ ਨੇ 5 ਸਾਲ ਤੱਕ ਅੱਗੇ ਖਿਸਕਾ ਦਿੱਤੀ ਹੈ ਮਿਆਦ। ਮਤਲਬ ਕਿ ਜਿਹੜੀ ਟ੍ਰੇਨ ਕਹਿੰਦੇ ਸੀ 2023 ਤੱਕ ਚੱਲੂ, ਹੁਣ 2028 ਤੱਕ ਕਹਿੰਦੇ ਆ ਕਿ ਕੰਮ ਜਿਹੜਾ ਪੂਰਾ ਕਰਾਂਗੇ। ਕੈਂਸਲ ਕਰ ਦਿੱਤੇ ਗਏ ਟੈਂਡਰ। ਤੇ ਬਾਕੀ ਤੁਹਾਨੂੰ ਪਤਾ ਹੀ ਆ ਕਿ ਮਹਾਰਾਸ਼ਟਰ ਥਾਣੀ ਜਾਣੀ ਸੀਗੀ ਬੰਬੇ ਤੱਕ ਇਹ ਟ੍ਰੇਨ ਜਿਹੜੀ ਆ, ਉੱਥੇ ਹੁਣ ਸਰਕਾਰ ਇਹਨਾਂ ਦੇ ਵਿਰੋਧੀਆਂ ਦੀ ਆ, ਉਹਨਾਂ ਦੇ ਨਾਲ ਇਹਨਾਂ ਦਾ ਆਡਾ ਲੱਗਾ, ਜ਼ਮੀਨ ਐਕਵਾਇਰ ਕਰਨੀ ਜਾਂ ਇਹ ਸਮੱਸਿਆਵਾਂ ਵੀ ਉੱਥੇ ਆਉਣਗੀਆਂ। ਪਰ ਸਭ ਤੋਂ ਵੱਡੀ ਤੇ ਸਮੱਸਿਆ ਜਿਹੜੀ ਆ ਉਹ ਮਾਇਆ ਦੀ ਆ, ਜੋ ਕਿ ਬਹੁਤ ਵੱਡਾ ਪ੍ਰੋਜੈਕਟ ਸੀ। ਹਾਲਾਂਕਿ ਬਹੁਤ ਵੱਡਾ ਹਿੱਸਾ ਜਿਹੜਾ ਜੁਟਾਨ ਨਹੀਂ ਪੇ ਕਰਨਾ ਸੀ, ਪਰ ਸਾਰੇ ਜੇ ਜਹਾਜ਼ ਦੇ ਵਿੱਚ ਦੇਖੀ ਆਰਥਿਕਤਾ ਨੂੰ ਇੱਕ ਵਾਰੀ ਮੰਦਹਾਲੀ ਦਾ ਸ਼ਿਕਾਰ ਹੋਣਾ ਪਿਆ। ਪਰ ਕੋਈ ਚੱਕਰ ਨਹੀਂ ਹੈ, ਬੁਲਟ ਟ੍ਰੇਨ ਨਹੀਂ, ਪਰ ਇਹਨਾਂ ਦਾ ਕੋਈ ਪਤਾ ਨਹੀਂ। 5-7 ਬੁਲਟ ਰਸਤਿਆਂ ਨਾਲ ਬੰਨ ਕੇ ਉਹ ਹੀ ਚਲਾ ਕੇ ਲੋਕਾਂ ਨੂੰ ਬਿਠਾ ਦੇਣਗੇ, ਆ ਜਾਂਦੀ ਪਈ ਆ ਬੁਲਟ ਟ੍ਰੇਨ। ਉਹ ਐਸਾ ਵੀ ਕਰ ਸਕਦੇ ਆ, ਕੋਈ ਕੇਸ ਨਹੀਂ ਹੈ। ਪਰ ਮੇਰੇ ਖਿਆਲ ਦੇ ਨਾਲ ਇਹਨਾਂ ਚੀਜ਼ਾਂ ਦਾ ਹੁਣ ਕੋਈ ਮਾਇਨਾ ਨਹੀਂ। ਇਸ ਵੇਲੇ ਸਭ ਤੋਂ ਜ਼ਰੂਰੀ ਹੈ ਕਿ ਆਮ ਬੰਦੇ ਕੋਲ ਕੁਛ ਨਾ ਕੁਛ ਭੇਜਿਆ ਜਾਵੇ, ਕੁਛ ਨਾ ਕੁਛ ਉਹਨੂੰ ਕੰਮ ਪੈਦਾ ਕਰਕੇ ਦਿੱਤਾ ਜਾਵੇ, ਜਿਹਦੇ ਨਾਲ ਉਹਦੇ ਕੋਲ 4 ਛਿੱਲੜ ਆਉਣ, ਜੋ ਬਾਜ਼ਾਰ 'ਚ ਆਉਣ, ਜਿਹਦੇ ਨਾਲ ਡਿਮਾਂਡ ਪੈਦਾ ਹੋਵੇ, ਜਿਹਦੇ ਨਾਲ ਫਿਰ ਸਪਲਾਈ ਜਿਹੜੀ ਆ ਸ਼ੁਰੂ ਹੋਵੇ। ਕਿਉਂਕਿ ਜੇ ਆਪਾਂ ਦੇਖਦੇ ਹਾਂ GDP, ਉਹ ਸਾਰਾ ਫਾਰਮੂਲਾ ਤੁਸੀਂ ਤੇ ਜ਼ਿਆਦਾ ਪੜ੍ਹੇ ਲਿਖੇ ਹੋ ਮੇਰੇ ਨਾਲ, ਕਿ ਉਹ CIG ਦਾ ਹੁੰਦਾ ਹੈ। ਕੰਜ਼ੰਪਸ਼ਨ ਸਭ ਤੋਂ ਜ਼ਿਆਦਾ ਮਾਇਨਾ ਰੱਖਦੀ ਆ। 56-57% GDP ਦਾ ਜਿਹੜਾ ਉਹ ਕੰਜ਼ੰਪਸ਼ਨ ਦਾ ਹੁੰਦਾ ਹਿੱਸਾ, ਯੋਗਦਾਨ ਜਿਹੜਾ ਇੰਡੀਆ 'ਚ। ਤਾਂ ਉਹ ਕੰਜ਼ੰਪਸ਼ਨ ਜਦੋਂ ਘੱਟ ਜਾਂਦੀ ਆ, ਖਪਤ ਘੱਟ ਜਾਂਦੀ ਹੈ, GDP ਦੀ ਕੀ ਔਕਾਤ ਰਹੇਗੀ। ਤਾਂ ਆਮ ਬੰਦੇ ਦੀ ਖਪਤ ਵਧਾਉਣ ਦੀ ਜ਼ਰੂਰਤ ਆ।
ਬੁਲਟ ਬਲਟ ਟ੍ਰੇਨਾਂ ਚਲੋ ਚੱਲ ਜਾਣਗੀਆਂ ਜਦੋਂ ਵੇਲਾ ਸੌਖਾ ਹੋਊਗਾ। ਹਾਲ ਦੀ ਘੜੀ ਤਾਂ ਜੋ ਪ੍ਰਧਾਨ ਸੇਵਕ ਨੂੰ ਕਰਨਾ ਚਾਹੀਦਾ, ਇਹੀ ਕੰਮ ਕਰਨਾ ਚਾਹੀਦਾ। ਜੀ ਜੀ। ਅਗਲੀ ਆਪਾਂ ਗੱਲ ਕਰੀਏ ਤਾਂ ਕਹਿੰਦੇ ਪੰਜਾਬ ਸਰਕਾਰ CBI ਤੋਂ ਡਰ ਗਈ। ਕਰਨਾ ਹੀ ਪੈਣਾ। CBI ਬੜੀ ਅਥਰੀ ਚੀਜ਼ ਆ। ਵੈਸੇ ਤੁਹਾਨੂੰ ਨਾ ਇੱਕ ਇੰਟਰਸਟਿੰਗ ਫੈਕਟ ਦੱਸਦਾ ਕਿ 800 ਕਰੋੜ ਦਾ ਸਾਲਾਨਾ ਬਜਟ ਹੈ CBI ਦਾ। 800 ਕਰੋੜ ਦਾ। ਤੇ ਤੁਸੀਂ ਵੇਖ ਲਓ ਕਿ ਸਾਲ ਦੇ ਵਿੱਚ ਕਿੰਨੇ ਕੁ ਘਪਲੇ ਕੱਢ ਕੇ ਸਜ਼ਾ ਦਿਵਾਉਂਦੇ ਆ। ਆਪ ਹੀ ਅੰਦਾਜ਼ਾ ਲਾ ਲਓ। ਦੂਰ ਦੂਰ ਤੱਕ ਨਜ਼ਰ ਦੌੜਾ ਵੱਡੇ ਘਪਲਿਆਂ 'ਚ ਇਹਨਾਂ ਨੇ ਕਿੰਨੀਆਂ ਕੁ ਮੱਲਾਂ ਮਾਰੀਆਂ। 800 ਕਰੋੜ ਦਾ ਬਜਟ ਹੈ ਇਹਨਾਂ ਦਾ। ਖੈਰ ਮਾਮਲਾ ਇਹ ਆ ਕਿ ਪੁਲਿਸ ਜਿਹੜੀ ਆ ਪੰਜਾਬ ਦੀ ਵੈਸੇ ਕਿ ਡਰਾਉਣ ਤੇ ਆਵੇ ਵੀ ਡਰਾ ਦਿੰਦੀ ਆ। CBI ਸੈਂਟਰ ਦੀ ਪੁਲਿਸ ਅੱਜ ਕੱਲ੍ਹ ਬਣੀ ਬੈਠੀ ਆ। ਮਸਲਾ ਕੀ ਸੀਗਾ ਕਿ ਹਾਈ ਕੋਰਟ ਨੇ ਪਿੱਛੇ, ਜੇ ਤੁਹਾਨੂੰ ਯਾਦ ਹੋਣਾ ਆਪਾਂ ਖਬਰ ਵੀ ਕੀਤੀ ਸੀਗੀ ਕਿ ਮਾਈਨਿੰਗ ਦੇ ਵਿੱਚ ਜਿਹੜੀ ਗੁੰਡਾ ਪਰਚੀ ਲੱਗਦੀ ਹੈ, ਗੁੰਡਾ ਟੈਕਸ ਲੱਗਦਾ, ਉਹਦੀ ਇਨਵੈਸਟੀਗੇਸ਼ਨ CBI ਨੂੰ ਹੈਂਡਓਵਰ ਕਰ ਦਿੱਤੀ ਸੀਗੀ। ਤਾਂ ਉਹਦੇ ਵਿੱਚ ਹੋਇਆ ਕੀ ਆ ਕਿ ਸੂਬਾ ਸਰਕਾਰ ਇਹ ਕਹਿਣ ਦੀ ਥਾਂ ਤੇ ਕਿ ਭਾਈ ਅਸੀਂ ਸੱਚੇ ਸੁੱਚੇ ਹਾਂ, ਜਿਹਨੇ ਜਾਂਚ ਪੜਤਾਲ ਕਰਨੀ ਹੈ ਨਿਸ਼ਾਨਾ ਕੇ ਕਰ ਲਈ, ਸਾਨੂੰ ਕੋਈ ਡਰ ਨਹੀਂ ਹੈਗਾ। ਹੁਣ ਇਹ ਉਸ ਫੈਸਲੇ ਦੇ ਉਲਟ ਡਬਲ ਬੈਂਚ ਕੋਲ ਚੱਲ ਗਏ ਆ ਕਿ ਨਹੀਂ ਜੀ, CBI ਨੂੰ ਜਿਹੜੀ ਜਾਂਚ ਪੜਤਾਲ ਦਿੱਤੀ ਜਾ ਰਹੀ ਆ ਉਹ ਗਲਤ ਆ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਇੱਕ ਪਾਸੇ ਤੇ ਧਰਮ ਸੋਚ ਕਹਿੰਦਾ ਕਿ ਜਿਹੜੀ ਮਰਜ਼ੀ ਜਾਂਚ ਪੜਤਾਲ ਕਰਾਉਣੀ ਹੈ ਕਰਵਾ ਲਓ, ਮੈਂ ਤਿਆਰ ਆ। ਤੇ ਦੂਸਰੇ ਪਾਸੇ ਜਦੋਂ ਕੇਂਦਰ ਕਹਿੰਦੀ ਹੈ ਕਿ ਅਸੀਂ ਆਉਣੇ ਪਏ ਆ, ਤੇ ਇਹ ਕੈਪਟਨ ਸਾਹਿਬ ਕਹਿੰਦੇ ਕਿ ਫੈਡਰਲ ਢਾਂਚੇ ਤੇ ਕਿਤੇ ਨਾ ਕਿਤੇ ਵਾਰ ਆ। ਫੈਡਰਲ ਢਾਂਚਾ ਚੇਤੇ ਆ ਜਾਂਦਾ ਇਹਨਾਂ ਨੂੰ। ਜਦੋਂ ਕਸ਼ਮੀਰ 'ਚ ਹੁੰਦਾ ਉਦੋਂ ਇਹਨਾਂ ਨੂੰ ਫੈਡਰਲ ਢਾਂਚਾ ਭੁੱਲ ਜਾਂਦਾ। ਔਰ ਦੂਜੀ ਚੀਜ਼ ਇਹ ਆ ਕਿ ਦੇਖੋ ਹੁਣ ਜਦੋਂ CBI ਇਨਵੋਲਵ ਹੋਣ ਲੱਗੀ, CBI ਕਦੋਂ ਇਨਵੋਲਵ ਹੋਈ? ਕਿਉਂਕਿ ਇਹਨਾਂ ਨੇ ਜਾ ਕੇ ਹਲਫਨਾਮਾ ਦਿੱਤਾ ਸੀਗਾ ਕਿ ਸਭ ਖੈਰ ਹੈ ਜੀ, ਤੇ ਐਵੇਂ ਬਸ ਕਿਸੇ ਨੇ ਤੁਹਾਨੂੰ ਗਲਤ ਗੱਲ ਕਹਿ ਦਿੱਤੀ ਆ, ਤੁਹਾਨੂੰ ਭੁਲੇਖਾ ਪੈ ਗਿਆ, ਸਾਡੇ ਤੇ ਬਹੁਤ ਸ਼ਾਂਤੀ ਆ, ਗੁੰਡਾ ਪਰਚੀ ਦਾ ਤੇ ਸਵਾਲ ਹੀ ਕੋਈ ਨਹੀਂ। ਤੇ ਉਹਨਾਂ ਆਖਿਆ ਕੋਈ ਗੱਲ ਨਹੀਂ। ਹਾਈਕੋਰਟ ਵਾਲੇ ਆਖਿਆ, ਉਹਨਾਂ ਨੇ ਆਪਣਾ ਇੱਕ ਮੈਜਿਸਟ੍ਰੇਟ ਭੇਜਿਆ। ਉਸ ਮੈਜਿਸਟ੍ਰੇਟ ਨੇ ਬਹੁਤ ਸ਼ਾਨਦਾਰ ਕੰਮ ਕੀਤਾ, ਭੇਸ ਵਟਾ ਕੇ ਗਿਆ। ਉਹਨੇ ਸਾਰੀਆਂ ਚੀਜ਼ਾਂ ਜਿਹੜੀਆਂ ਸੀ ਐਵੀਡੈਂਸ ਦੇ ਤੌਰ ਤੇ ਕਲੈਕਟ ਕੀਤੀਆਂ, ਵੀਡੀਓਜ਼ ਬਣਾਈਆਂ, ਭੇਸ ਵਟਾ ਕੇ ਕਿਵੇਂ ਨਾਕੇ ਲੱਗੇ, ਕਿਵੇਂ ਲੋਕ ਘੇਰ ਕੇ ਉੱਥੇ ਜਿਹੜੇ ਆ ਗੁੰਡਾ ਟਾਈਪ ਦੇ ਆ ਉਹ ਉੱਥੇ ਪਰਚੀਆਂ ਕੱਟ ਰਹੇ ਇਲੀਗਲ ਢੰਗ ਦੇ ਨਾਲ। ਉਹ ਸਾਰੀ ਜਿਹੜੀ ਰਿਪੋਰਟ ਸੀ ਹਾਈ ਕੋਰਟ 'ਚ ਰੱਖੀ ਗਈ। ਉਸ ਤੋਂ ਬਾਅਦ ਹੀ ਫੈਸਲਾ ਕੀਤਾ ਗਿਆ। ਤੇ ਦੱਸੋ ਕੀ ਗਲਤ ਆ? ਕੀ ਗਲਤ ਹੈ ਇਹਦੇ 'ਚ? ਚਾਹੇ ਸਰਕਾਰ ਅਕਾਲੀਆਂ ਦੀ ਹੋਵੇ ਚਾਹੇ ਕਾਂਗਰਸ ਦੀ, ਜੇ ਕੋਈ ਇਨਕੁਆਇਰੀ ਵਧੀਆ ਢੰਗ ਨਾਲ ਹੁੰਦੀ ਤਾਂ ਹੋ ਜਾਣਦਾ। ਅਸੀਂ ਤੇ ਇਹ ਗੱਲ ਕਰਦੇ ਸਾਂ ਕਿ ਗੁੰਡਾ ਟੈਕਸ ਤੇ ਪੂਰੇ ਪੰਜਾਬ 'ਚ ਚੱਲਦਾ। ਤੁਸੀਂ ਸਾਰੇ ਪੰਜਾਬ ਦੀ ਜਾਂਚ ਪੜਤਾਲ ਕਰਾਓ। ਇਹ ਕਿਤੇ ਰੇਹੜੀਆਂ ਵਾਲੇ ਤੋਂ ਗੁੰਡੇ ਲਈ ਜਾਂਦੇ ਆ ਟੈਕਸ, ਔਰ ਕਈ ਰੇਹੜੀਆਂ ਵਾਲੇ ਤਾਂ ਵਿਚਾਰੇ ਦੁਖੀ ਹੋਏ ਪਏ ਕਿ ਸਾਨੂੰ 3 ਥਾਵਾਂ ਤੇ ਮਾਰਾਂ ਪੈਂਦੀਆਂ, ਕਿਉਂਕਿ ਗੁੰਡੇ ਕਈ ਵਾਰੀ ਵਰਦੀ ਵਾਲੇ ਵੀ ਹੁੰਦੇ ਆ ਨਾ, ਕਈ ਖਾਕੀ ਵਾਲੇ ਵੀ ਹੁੰਦੇ ਆ, ਕਈ ਖਾਦੀ ਵਾਲੇ ਵੀ ਹੁੰਦੇ ਆ, ਤਰ੍ਹਾਂ ਦੇ ਤੇ ਤੁਰੇ ਫਿਰਦੇ ਆ। ਸਾਰਾ ਕੁਛ ਹੈ ਜਿਹੜਾ ਉਹ ਰਲ ਗੱਡ ਹੋਇਆ ਪਿਆ। ਸੋ ਕਹਿਣ ਦਾ ਮਤਲਬ ਇਹ ਆ ਕਿ ਇਹਨਾਂ ਦਾ ਜਿਹੜਾ ਅੰਦਰ ਦਾ ਡਰ ਹੈ, ਅੰਦਰ ਦਾ ਭੈ ਆ, ਕਿਤੇ ਨਾ ਕਿਤੇ ਉਹ ਫੈਸਲੇ 'ਚੋਂ ਸਾਫ਼ ਝਲਕਦਾ ਪਿਆ ਵਾ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰੀਏ ਮਿੰਟੂ ਜੀ, ਕਹਿੰਦੇ 10ਵੀਂ ਵਿੱਚ ਬ੍ਰੇਕ ਮਾਰ ਕੇ ਬੈਠਿਆਂ ਦੇ ਲਈ ਸੁਨਹਿਰੀ ਮੌਕਾ। ਤੁਹਾਡਾ ਕੋਈ ਮਿੱਤਰ ਤੇ ਨਹੀਂ ਹੈਗਾ ਪੰਜਾਬ 'ਚ ਇਹੋ ਜਿਹਾ? ਹੁਣ ਤਾਂ ਪੜ੍ਹ ਗਏ ਹੋ। ਦੇਖੋ ਚਲੋ ਜੇ ਕਿਸੇ ਲਿਸਨਰ ਦਾ ਹੋਵੇ ਤੇ ਕਹਿ ਦਿਓ ਭਾਈ ਹੁਣ ਤੂੰ ਠੁੱਕ ਮਠੁੱਕ ਕਰ ਸਕਦਾ, 10ਵੀਂ ਕਰ ਜਾ। ਖੈਰ ਬਹੁਤ ਘੱਟ ਲੋਕ ਹੋਣਗੇ ਵੈਸੇ। 16 ਸਾਲ ਤੱਕ ਮਤਲਬ ਕਿ ਚਾਂਸ ਹੈ। ਦੇਖੋ ਆਫਰ ਹੈ, ਜਿੱਦਾਂ ਕਹਿੰਦੇ ਨਾ ਸੇਲ ਦੀ ਆਵਾਜ਼ ਲੱਗਦੀ ਹੁੰਦੀ ਸੀ ਬਾਜ਼ਾਰਾਂ 'ਚ। ਇਹ ਸਮਝ ਲਓ ਕਿ ਸੇਲ ਹੀ ਆ ਕਿ 16 ਸਾਲ ਤੱਕ ਵੀ ਜੇ ਤੁਸੀਂ ਕੋਈ ਰੀਪੇਅਰ ਦਾ ਪੇਪਰ ਰੱਖੀ ਬੈਠੇ ਹੋ ਕੰਪਾਰਟਮੈਂਟ ਦਾ, ਮੇਰੇ ਵਰਗਾ ਕੋਈ ਬਾਲਾ ਹੀ ਜ਼ਿਆਦਾ ਨਿਹਾਇਤੀ ਨਲਾਇਕ ਆ, ਨਹੀਂ ਨਿਕਲ ਸਕਿਆ, ਉਹ ਕਹਿੰਦੇ ਆ ਜਾਓ ਮੈਦਾਨ 'ਚ। 16 ਸਾਲ ਤੱਕ ਤੁਹਾਨੂੰ ਚਾਂਸ ਦੇਣਾ ਹੈ ਆਪਾਂ। ਤੁਸੀਂ ਜਦੋਂ ਆ ਕਰੋਨਾ ਜਿਹਾ ਮੁੱਕ ਜੂਗਾ ਉਸ ਤੋਂ ਬਾਅਦ ਪੇਪਰ ਦੇ ਸਕਦੇ, ਪਰ ਤੁਹਾਨੂੰ ਜਿਹੜੀ ਫੀਸ ਆ ਉਹ ਹੁਣ ਅਦਾ ਕਰਨੀ ਪੈਣੀ ਆ। ਸੋ ਸਿੱਧਾ ਅਰਥ ਆ, ਜੇ ਆਪਾਂ ਪੰਜਾਬੀ 'ਚ ਇਹਦਾ ਤੱਤ-ਸਾਰ ਕੱਢੀਏ ਕਹਾਣੀ ਦਾ, ਕਿ 16 ਸਾਲ ਦੇ ਜਿਹੜੇ ਵਿਚਾਰੇ ਫਾੜੇ ਬ੍ਰੇਕਾਂ ਲਾ ਕੇ ਬੈਠੇ ਆ 10ਵੀਂ 'ਚ ਮੇਰੇ ਵਰਗੇ, ਉਹਨਾਂ ਨੂੰ ਆਫਰ ਸ਼ਾਇਦ ਇਸ ਕਰਕੇ ਦਿੱਤੀ ਗਈ ਆ ਕਿ ਪੈਸੇ ਇਕੱਠੇ ਕਰੀਏ, ਕਿਉਂਕਿ ਦੂਜੇ ਅਦਾਰਿਆਂ ਵਾਂਗੂ, ਦੂਜੇ ਮਹਿਕਮਿਆਂ ਵਾਂਗੂ ਪੰਜਾਬ ਸਕੂਲ ਸਿੱਖਿਆ ਬੋਰਡ ਵਾਲਿਆਂ ਦਾ ਵੀ ਜਲੂਸ ਨਿਕਲਿਆ ਪਿਆ ਆਰਥਿਕ ਤੌਰ ਤੇ। ਇਸੇ ਤਰ੍ਹਾਂ ਲੱਭਦੇ ਤੇ ਮੇਰੇ ਖਿਆਲ ਦੇ ਨਾਲ 16 ਸਾਲ ਕੀ ਇਹਨਾਂ ਨੂੰ ਤੇ ਪਿੱਛੇ ਹੋਰ ਚੱਲ ਜਾਣਾ ਚਾਹੀਦਾ ਸੀ ਕਿ ਕੋਈ 30-35 ਸਾਲ ਦਾ ਅੜਿਆ ਬੈਠਾ ਭਾਈ ਉਹ ਵੀ ਆ ਜਾਊ ਮੈਦਾਨ 'ਚ।
ਤਾਂ 10ਵੀਂ ਦੀ ਰੀਝ ਕਿਸੇ ਦੀ ਰਹਿ ਨਾ ਜਾਵੇ ਤੇ ਨਾਲੇ ਤੁਹਾਡੀ ਲਿਟਰੇਸੀ ਰੇਸ਼ੋ ਥੋੜੀ ਹੋਰ ਭਾਰੀ ਹੋਊਗੀ। ਉਹ ਕਹਿਣ ਦਾ ਭਾਵ ਇਹ ਆ ਕਿ ਇਹ ਸਭ ਪੈਸੇ ਇਕੱਠੇ ਕਰਨ ਦਾ ਬਹਾਨਾ। ਇਹ ਦੇਖਦੇ ਆ 16 ਸਾਲ ਦੇ ਗਾਣੇ ਤਾਂ ਅੱਗੇ ਸੁਣੇ ਆਪਾਂ ਕਈ, 16 ਸਾਲ ਦੀ ਜਵਾਨੀ ਉਹ ਬਹੁਤ ਮਸ਼ਹੂਰ ਰਹੇ ਆ ਇਸ ਤਰ੍ਹਾਂ ਦੇ ਟੌਪਿਕ। 16 ਸਾਲ ਦੇ ਜਿਹੜੇ ਅੜੇ ਹੋਏ ਪਾੜੇ ਆ ਉਹ ਕਿੰਨੇ ਮੈਦਾਨ 'ਚ ਨਿੱਤਰਦੇ ਆ, ਇਹ ਦੇਖਾਂਗੇ ਫਿਗਰ ਕਿੰਨਾ ਕੁ ਵੱਡਾ ਹੁੰਦਾ। ਜੀ ਇਹ ਵੀ ਕਰ ਦੇਣ, 8ਵੀਂ ਵਾਲੇ ਵੀ ਪਾਸ ਕਰੀ ਜਾਂਦੇ, ਇਹ ਵੀ ਕਰੀ ਜਾਇਆ ਕਰਨ, ਇਹ ਰਹਿ ਕੀ ਜਾਣਾ ਸਿੱਧਾ ਹੀ ਕਹਿ ਦੇਣ ਕਿ ਆ ਲੈ ਆ ਬਈ ਇੰਨੀ ਫੀਸ ਤੇ ਇੰਨੀ ਫੀਸ ਨਕਲੀ ਸਰਟੀਫਿਕੇਟ ਬਣੀ ਜਾਂਦੇ ਆ। ਸਹੀ ਗੱਲ ਆ ਸਰਟੀਫਿਕੇਟ ਆ ਹੁਣ ਪੋਸਟ ਮੈਟ੍ਰਿਕ ਦਾ ਘਪਲਾ ਚੱਲਦਾ, ਇੱਕ ਉਦੋਂ ਤੁਸੀਂ ਪੈਸੇ ਲੈ ਕੇ ਸਿੱਧਾ ਹੀ ਕਰੀ ਜਾਓ ਸਰਕਾਰੀ ਤੌਰ 'ਤੇ। ਜਾਂਦੇ ਜਾਂਦੇ ਗੱਲ ਕਰੀਏ ਮਿੰਟੂ ਜੀ, ਕਹਿੰਦੇ ਮਾਸਟਰਾਂ ਦਾ ਤਬਾਦਲਾ ਫਿਰ ਚਰਚਾ 'ਚ। ਹਾਂਜੀ ਇਹ ਵੀ ਸਿੱਖਿਆ ਮਹਿਕਮੇ ਦੇ ਨਾਲ ਹੀ ਜੁੜਿਆ ਮਸਲਾ ਹੈ। ਤਾਂ ਤੁਸੀਂ ਦੇਖ ਲਓ ਕਿ ਕੀ ਹਾਲ ਹੈ ਸਿੱਖਿਆ ਦਾ। ਤੁਸੀਂ ਚਲੋ ਇੱਧਰ ਰਹਿੰਦੇ ਹੋ, ਦੋਹਾਂ ਦੇਸ਼ਾਂ ਦੀਆਂ ਖਬਰਾਂ ਤੇ ਤੁਹਾਡੀ ਝਾਤ ਰਹਿੰਦੀ ਹੈ। ਸਿਸਟਮ 'ਚ ਇੱਧਰ ਵੀ ਕਮੀਆਂ ਹੋਣਗੀਆਂ, ਪਰ ਐਜੂਕੇਸ਼ਨ ਦੇ ਵਿੱਚ ਇਸ ਤਰ੍ਹਾਂ ਦੀਆਂ ਕਮੀਆਂ ਹੋਣ, ਇਸ ਤਰ੍ਹਾਂ ਦੀ ਬਦਹਾਲੀ ਹੋਵੇ, ਸਿਹਤ ਦੇ ਵਿੱਚ ਇਸ ਤਰ੍ਹਾਂ ਦੀ ਬਦਹਾਲੀ ਹੋਵੇ, ਉੱਥੇ ਜ਼ਰੂਰ ਫਰਕ ਨਜ਼ਰ ਆਉਂਦਾ ਹੈ। ਕਈ ਵਾਰ ਠੀਕ ਆ ਕਿ ਬਹੁਤ ਸਾਰੇ ਸਿਸਟਮ ਜਿਸ ਤਰ੍ਹਾਂ ਇੱਥੇ ਚੱਲਦਾ ਪਿਆ, ਵਾਇਲੈਂਸ ਹੋ ਜਾਂਦੀ ਆ, ਯੂਐਸ ਦੇ ਵਿੱਚ ਵੀ ਹੋ ਜਾਂ ਕੈਨੇਡਾ 'ਚ ਵੀ ਡਰੱਗ ਦਾ ਮਾਮਲਾ, ਗੈਂਗਵਾਰ, ਸਭ ਕੁਛ ਹੈ ਹੁੰਦਾ ਸਿਸਟਮ ਦੇ ਵਿੱਚ। ਇਹ ਸਮੁੱਚੇ ਤੌਰ 'ਤੇ ਵਰਤਾਰਾ ਸਾਰੀ ਦੁਨੀਆ ਦਾ। ਪਰ ਗੱਲ ਇਹ ਆ ਕਿ ਜੋ ਤੁਹਾਡੀਆਂ ਬੇਸਿਕ ਸੇਵਾਵਾਂ ਨੇ ਉਹਦੇ ਵਿੱਚ ਹੀ ਇਸ ਤਰ੍ਹਾਂ ਦੀਆਂ ਮਜ਼ਾਹੀਆ ਖਬਰਾਂ ਆ, ਕਮਾਲ ਦੀ ਗੱਲ ਹੈ। ਹੁਣ ਤੁਸੀਂ ਆਹ ਚੀਜ਼ ਦੇਖ ਲਓ ਕੀ ਚੱਲਦਾ ਪਿਆ ਕਿ ਇਹਨਾਂ ਨੇ ਤਬਾਦਲੇ ਕੀਤੇ ਸੀਗੇ, 35 ਤਬਾਦਲੇ ਇਹਨਾਂ ਨੇ ਪ੍ਰਿੰਸੀਪਲਾਂ ਦੇ ਕੀਤੇ ਤੇ 18 ਪ੍ਰਿੰਸੀਪਲ ਇਹੋ ਜਿਹੇ ਆ ਤਬਾਦਲੇ ਹੋਏ ਆ, ਮਤਲਬ ਕਿ ਬਦਲੀਆਂ ਜਿਹਨਾਂ ਨੂੰ ਆਪਾਂ ਆਨੇ ਆ। 18 ਪ੍ਰਿੰਸੀਪਲ ਇਹੋ ਜਿਹੇ ਆ ਜਿੱਥੇ ਉਹਨਾਂ ਦਾ ਤਬਾਦਲਾ ਕੀਤਾ ਗਿਆ ਉਸ ਸੀਟ ਤੇ ਅੱਗੇ ਪ੍ਰਿੰਸੀਪਲ ਬੈਠਾ। ਤੇ ਕਮਾਲ ਦੀ ਗੱਲ ਆ, ਇਹ ਆਖ ਦਿੱਤਾ ਕਿ ਦੇਖੋ ਜੀ ਹਾਲ ਦੀ ਘੜੀ ਜਦੋਂ ਤੱਕ ਉਹ ਸੀਟ ਖਾਲੀ ਨਹੀਂ ਹੁੰਦੀ ਤਦ ਤੱਕ ਜਿਹੜਾ ਪੁਰਾਣਾ ਪ੍ਰਿੰਸੀਪਲ ਆ ਉਹ 3 ਦਿਨ ਹਫ਼ਤੇ 'ਚ 3 ਦਿਨ ਮਤਲਬ ਕਿ ਸ਼ਿਕਾਇਤ ਸੰਭਾਲੇਗਾ। ਤੇ ਇਹਦਾ ਮਤਲਬ ਆ ਕਿ ਜਿਹੜਾ ਉਹਦੀ ਥਾਂ ਤੇ ਤੁਸੀਂ ਘੱਲਿਆ ਉਹਦੇ ਕੋਲ ਤਾਂ ਕੋਈ ਕੰਮ ਹੀ ਨਹੀਂਗਾ, ਤੇ ਉਹ ਉੱਥੇ ਕੀ ਫੁੱਲ ਬੋਲੂਗਾ ਕਰਕੇ। ਤੇ ਕਮਾਲ ਦੀ ਗੱਲ ਆ ਕਿ ਬਦਲੀ। ਵੈਸੇ ਤਾਂ ਬਹੁਤ ਸਾਰੇ ਸਕੂਲ ਇਸ ਤਰ੍ਹਾਂ ਦੇ ਹੋਣਗੇ ਜਿੱਥੇ ਪ੍ਰਿੰਸੀਪਲ ਹੈ ਹੀ ਨਹੀਂ ਹੈ। ਸਾਡੇ ਇੱਥੇ ਪੰਜਾਬ ਦੇ ਵਿੱਚ ਜੇ ਤੁਸੀਂ ਹਾਲ ਦੇਖੋਗੇ ਨਾ ਰਾਜਕਰਨਵੀਰ ਸਿੰਘ ਜੀ, 283 ਸਕੂਲ ਸਾਡੇ ਇਸ ਤਰ੍ਹਾਂ ਦੇ ਆ ਜਿੱਥੇ ਇੱਕ ਟੀਚਰ ਆ ਸਾਡਾ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਦੇਖੋ ਤਬਾਦਲਾ ਨੀਤੀ ਇਹਨਾਂ ਦੀ ਆ ਕਿ ਜਿੱਥੇ ਆਲਰੇਡੀ ਪ੍ਰਿੰਸੀਪਲ ਆ ਉੱਥੇ ਪਿੱਛੇ ਪ੍ਰਿੰਸੀਪਲ ਭੇਜਦਾ ਤੇ ਉਹਨੂੰ ਵੇਟਿੰਗ ਲਿਸਟ 'ਤੇ ਪਾਤਾ ਕਿ ਕੋਈ ਗੱਲ ਨਹੀਂ, ਇਹਦੀ ਕੁਰਸੀ ਜਦੋਂ ਖਾਲੀ ਹੋਊਗੀ ਉਹਦੇ ਤੇ ਤੂੰ ਬਹਿ ਜੇ। ਕਿ ਐਸੀ ਖੇਡ ਚੱਲਦੀ ਪਈ ਹੈ। ਜੀ ਜੀ ਮੈਨੂੰ ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ। ਮਿਲਦੇ ਹਾਂ ਅਗਲੀ ਵਾਰ ਤੱਕ ਲਈ। ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM ਸਟਾਕਟਨ ਮੋਡੈਸਟੋ KOBO